ਪਿੰਡ ਜੀ ਅਗਲੀ ਗੱਲ ਕਰਦੇ ਜਾਈਏ, ਐਸੇ ਐਡਵਾਈਜ਼ਰੀ ਬੋਰਡ ਜਿਹੜਾ ਡਿਬਰੂਗੜ੍ਹ ਪਹੁੰਚਿਆ ਅਸਾਮ ਚ। ਹਾਂਜੀ ਦੇਖੋ, ਐਡਵਾਈਜ਼ਰੀ ਬੋਰਡ ਨੇ ਤਾਂ ਫਿਰ ਪਹੁੰਚਣਾ ਹੀ ਹੈ ਨਾ। ਉਹ ਤਾਂ ਹੁਣ ਗੱਲ ਇਹ ਹੈ ਕਿ ਸਾਰਾ ਕੁਛ ਜਦੋਂ ਹੋ ਗਿਆ, ਹੁਣ NSA ਲੱਗ ਗਿਆ, ਤਾਂ ਕੁਛ ਮਾਮਲੇ ਜਿਹੜੇ ਹੁੰਦੇ ਨੇ ਫਿਰ ਉਹ ਰਿਵਿਊ ਚ ਪੈਣਗੇ, ਤਦੇ ਹੀ ਮਸਲਾ ਹੱਲ ਹੋਏਗਾ ਨਾ, ਤਾਂ ਹੀ ਅੱਗੇ ਕੋਈ ਗੱਲਬਾਤ ਤੁਰੇਗੀ। ਤਾਂ ਇਸ ਕਰਕੇ ਐਡਵਾਈਜ਼ਰੀ ਬੋਰਡ ਹੁਣ ਉੱਥੇ ਜਾ ਕੇ ਮੁਲਾਕਾਤ ਕਰੇਗਾ ਬੰਦੀਆਂ ਦੇ ਨਾਲ, ਫਿਰ ਉਸ ਤੋਂ ਬਾਅਦ ਕੋਈ ਦੂਸਰਾ ਅੱਗੇ ਸਟੈਪ ਚੁੱਕ ਸਕਦੇ ਆ ਕਿ ਕਿਹਦੇ ਤੇ NSA ਜਿਹੜਾ ਲੱਗਾ ਹੈ ਉਹ ਜਾਇਜ਼ ਆ, ਕਿਹਦੇ ਤੇ ਨਜਾਇਜ਼ ਆ। ਇਸ ਕਰਕੇ ਸਾਰੇ ਬਿਆਨ ਰਿਕਾਰਡ ਤੇ ਕਰਨੇ ਜ਼ਰੂਰੀ ਆ। ਇਹ ਹੁਣ ਕਿੱਦਾਂ ਹੋਏ ਆ ਕਿੱਦਾਂ ਨਹੀਂ ਹੋਏ, ਕਿਉਂਕਿ ਇਹਦੀ ਆਪਾਂ ਨੂੰ ਕੋਈ ਜਾਣਕਾਰੀ ਖਾਸ ਤੌਰ ਤੇ ਹੁੰਦੀ ਨਹੀਂ ਹੈ। ਇਹ ਸਾਰੀਆਂ ਗੱਲਾਂ ਆਫ ਦੀ ਰਿਕਾਰਡ ਹੁੰਦੀਆਂ, ਕਿਉਂਕਿ ਇਸ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਬਹੁਤੀ ਜਾਣਕਾਰੀ ਦਿੱਤੀ ਵੀ ਨਹੀਂ ਜਾਂਦੀ। ਤਾਂ ਖੈਰ ਦੇਖੋ, ਹੁਣ ਮਸਲਾ ਜਿਹੜਾ ਉਹ ਇਹ ਆ ਕਿ ਜੋ ਆਪਣੇ ਹੈਗੇ ਨੇ SGPC ਵਾਲੇ, ਇਹਨਾਂ ਨੇ ਇੱਕ ਆਫਰ ਦਿੱਤੀ ਸੀਗੀ ਬੀਤੇ ਦਿਨੀ ਕਿ ਬਈ ਅਸੀਂ ਇੱਕ ਪਰਮਿਸ਼ਨ ਲੈ ਲਈ ਆ ਜੋ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਤੋਂ ਨੇ, ਤਾਂ ਅਸੀਂ ਫੈਮਲੀਆਂ ਨੂੰ ਲਿਜਾ ਸਕਦੇ ਆ, ਉਹ ਜਿਹੜੇ NSA ਦੇ ਤਹਿਤ ਬੰਦ ਨੇ ਬੰਦੀ, ਉਹਨਾਂ ਨੂੰ ਜਾ ਕੇ ਮਿਲ ਲੈਣ। ਤਾਂ ਹੋਇਆ ਕੀ ਸੀਗਾ ਕਿ 9 ਚੋਂ 7 ਪਰਿਵਾਰਾਂ ਨੇ ਡਿਨਾਈ ਕਰ ਦਿੱਤਾ ਸੀਗਾ, ਇਨਕਾਰ ਕਰ ਦਿੱਤਾ ਸੀਗਾ। ਤੇ ਦਲਜੀਤ ਕਲਸੀ ਦਾ ਟੱਬਰ ਅੱਜ ਉੱਥੇ ਪਹੁੰਚਿਆ ਹੋਇਆ ਸੀ ਆਪਣੇ ਪੱਧਰ ਤੇ। ਪਪਲਪ੍ਰੀਤ ਸਿੰਘ ਦਾ ਵੀ ਪਰਿਵਾਰ, ਜਿੰਨੀ ਕੁ ਮੈਨੂੰ ਜਾਣਕਾਰੀ ਮਿਲੀ ਹੈ, ਕਿ ਉਹ ਵੀ ਰਵਾਨਾ ਹੋ ਗਿਆ ਜਾਂ ਹੋ ਜਾਏਗਾ। ਤੇ ਬਾਕੀ 7 ਫੈਮਲੀਆਂ ਨੇ ਆਪੋ ਆਪਣੇ ਕਾਰਨ ਦੱਸੇ, ਕੋਈ ਕੰਮ ਧੰਦੇ ਦੱਸੇ, ਤੇ ਨਾਲੇ ਇੱਕ ਸਮੱਸਿਆ ਸੀ ਕਿ ਇਹ ਬਾਏ ਰੋਡ ਲਿਜਾਣਾ ਚਾਹੁੰਦੇ ਸਨ, ਤੇ ਉਹ ਕਹਿੰਦੇ ਕਿ ਬਹੁਤ ਦੂਰ ਦਾ ਸਫ਼ਰ ਹੈ। ਸੋ ਇਹ ਕੁਝ ਗੱਲਾਂ ਜਿਹੜੀਆਂ ਰਹੀਆਂ। ਤਾਂ ਦੂਜੇ ਪਾਸੇ ਖਬਰ ਆ ਗਈ ਕਿ NSA ਦੇ ਤਹਿਤ ਜਿਹੜੇ ਬੰਦ ਨੇ, ਉਹਨਾਂ ਦੇ ਬਿਆਨਾਤ ਵਗੈਰਾ ਲੈਣ ਵਾਸਤੇ ਐਡਵਾਈਜ਼ਰੀ ਬੋਰਡ ਉੱਥੇ ਪਹੁੰਚਿਆ। ਤੇ ਖੈਰ ਦੇਖੋ, ਹੁਣ ਮਸਲਾ ਚਲੋ ਅੱਗੇ ਤਾਂ ਤੁਰੇਗਾ ਨਾ ਘੱਟੋ ਘੱਟ, ਪਰ ਇਹਦੇ ਵਿੱਚ ਅੱਜ ਇੱਕ ਜੇ ਹੋਰ ਤੁਸੀਂ ਵੱਡੀ ਖਬਰ ਦੇਖੋਗੇ, ਉਹ ਇਹ ਆ ਕਿ ਅਮਰਤਪਾਲ ਸਿੰਘ ਦੀ ਪਤਨੀ ਨੂੰ ਇਹਨਾਂ ਨੇ UK ਜਾਣ ਤੋਂ ਰੋਕ ਦਿੱਤਾ 에ਅਰਪੋਰਟ ਤੇ। ਫਲਾਈਟ ਸੀਗੀ ਸ਼ਾਇਦ 2:30 ਵਜੇ ਦੀ, ਤੇ ਉਹ ਜਦੋਂ ਬੀਬੀ ਉੱਥੇ ਪਹੁੰਚੇ ਨੇ, ਸ਼ਾਇਦ ਕੋਈ 11-12 ਦਾ ਕੋਈ ਵਕਫਾ ਹੋਏਗਾ, ਤਾਂ ਉਸ ਵੇਲੇ ਜਿਹੜੀ 에ਅਰਪੋਰਟ ਅਥਾਰਟੀ ਸੀ ਉਹਨਾਂ ਨੇ ਰੋਕਿਆ ਜਾਂ ਏਜੰਸੀਆਂ ਨੇ ਰੋਕਿਆ, ਇਹ ਤੇ ਪਤਾ ਨਹੀਂ ਹੈ। ਪਰ ਬਾਅਦ ਦੇ ਵਿੱਚ ਘੰਟਿਆਂ ਬੱਧੀ ਪੁੱਛਗਿੱਛ ਹੁੰਦੀ ਰਹੀ, ਲੇਡੀ ਪੁਲਿਸ ਵੀ ਉੱਥੇ ਪਹੁੰਚੀ ਦੱਸਦੇ ਆ। ਉਸ ਤੋਂ ਬਾਅਦ ਫਿਰ ਉਹਨਾਂ ਨੂੰ ਪਿੰਡ ਪੁੱਠਾ ਮੁੜਨਾ ਪਿਆ, ਕਿਉਂਕਿ ਸ਼ਾਇਦ ਉਹਨਾਂ ਨੇ ਅਲਾਉ ਨਹੀਂ ਕੀਤਾ। ਕੀ ਕਾਰਨ ਦੱਸੇ ਨੇ ਕਿ ਨਹੀਂ, ਇਹਦੀ ਤੇ ਕੋਈ ਬਹੁਤੀ ਤਫਸੀਲ ਨਹੀਂ ਹੈ। ਪਰ ਇਹ ਖਬਰ ਵੀ ਅੱਜ ਕੋਈ ਛੋਟੀ ਖਬਰ ਨਹੀਂ ਸੀ। ਅਮਰਤਪਾਲ ਸਿੰਘ ਦੀ ਸੁਪਤਨੀ ਨੂੰ ਘਰ ਨੂੰ ਵਾਪਸ ਆਉਣਾ ਪਿਆ ਜੀ। ਮਿੰਟੂ ਜੀ, ਇੱਕ UK ਦੀ ਨਾਗਰਿਕ ਨੂੰ ਇਦਾਂ ਬਾਹਰ ਜਾਣ ਤੋਂ ਇਦਾਂ ਰੋਕਿਆ ਜਾ ਸਕਦਾ? ਕੀ ਕੋਈ ਕੇਸ ਦਾ ਹਵਾਲਾ ਦੇ ਕੇ ਜਾਂ ਕਿੱਦਾਂ ਕਰਕੇ ਜਿਹੜਾ ਉਹ ਰੋਕਿਆ, ਜਾਂ ਫਲਾਈਟ ਦੇਖੋ, ਮਿਸ ਇਹ ਹੋ ਤਾਂ ਜਾਏ ਰਾਜ ਕਿੱਦਾਂ ਕਰਨਵੀਰ ਹੁੰਦਾ? ਸਿੰਘ ਜੀ, ਜਦੋਂ ਤੱਕ ਰਿਕਾਰਡ ਤੇ ਨਹੀਂ ਕੋਈ ਚੀਜ਼ ਆਉਂਦੀ, ਜਾਂ ਤਾਂ ਉਹ ਨਹੀਂ ਬੋਲ ਕੇ ਦੱਸਦੇ ਘਰ ਵਾਲੇ ਬਈ ਕੀ ਉਹਨਾਂ ਨੇ ਹਵਾਲਾ ਦਿੱਤਾ ਹੈ, ਕੀ ਮਸਲਾ ਦੱਸਿਆ ਹੈ, ਜਾਂ ਤਾਂ ਉਹ ਸਪਸ਼ਟ ਕਰਨ, ਜਾਂ ਕੋਈ ਅਫੀਸ਼ੀਅਲ। ਹੁਣ 에ਅਰਪੋਰਟ ਦੇ ਅੰਦਰ ਕੀ ਗੱਲਬਾਤ ਹੋਈ ਹੈ, ਉਹ ਆਪਾਂ ਇਹ ਕਹਿ ਨਹੀਂ ਸਕਦੇ ਕਿ ਕੀ ਕਾਰਨ ਹੈ, ਕਿਉਂਕਿ ਕੇਸ ਦੇ ਵਿੱਚ ਤਾਂ ਉਹ ਬੀਬੀ, ਜਿੰਨਾ ਚਿਰ ਮੈਨੂੰ ਪਤਾ ਹੈ ਕਿ ਇੱਥੇ ਰਹੀ ਹੈ, ਉਹਦਾ ਕੋਈ ਵੀ ਮੁਕੱਦਮਾ ਤੇ ਦਰਜ ਨਹੀਂ ਹੈਗਾ। ਫਿਰ ਕਿਉਂ ਰੋਕਿਆ ਗਿਆ, ਕੀ ਅਥਾਰਟੀਆਂ ਨੇ ਮਤਲਬ ਕਿ ਉਹਦਾ ਪੱਖ ਦੱਸਿਆ ਹੈ, ਇਹ ਤਾਂ ਹੁਣ ਉਹੀ ਦੱਸ ਸਕਦੇ ਜਾਂ ਅਥਾਰਟੀਆਂ ਦੱਸ ਸਕਦੀਆਂ ਨੇ। ਪਰ ਉਹਨਾਂ ਦੇ ਕੋਲ ਕਾਨੂੰਨੀ ਬਦਲ ਹੈਗਾ, ਕਾਨੂੰਨੀ ਬਦਲ ਸ਼ਾਇਦ ਉਹ ਅਜਮਾਉਣਗੇ। ਪਰ ਇਹ ਕਾਫੀ ਮਤਲਬ ਕਿ ਗੁੰਝਲਦਾਰ ਜੀ ਗੱਲ ਹੋ ਗਈ ਆ ਕਿ 1 ਮਹੀਨਾ ਹੋ ਗਿਆ, ਤੁਸੀਂ ਜੇ ਪੁੱਛਗਿੱਛ ਕਰਨੀ ਸੀ ਤਾਂ ਕਰ ਲੈਂਦੇ। ਉਹਨੇ ਆਪਣੀ ਇੰਟਰਵਿਊ ਦੇ ਵਿੱਚ ਵੀ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਪਤਨੀ ਕਿਰਨਦੀਪ ਨੇ ਕਿਹਾ ਸੀਗਾ ਵੀ ਮੈਂ ਥੋੜੇ ਚਿਰ ਲਈ ਜਾਣਾ ਚਾਹੁੰਦੀ, ਵੀ ਮੈਂ ਓਵਰਸਟੇ ਨਹੀਂ ਕਰਨਾ ਚਾਹੁੰਦੀ, ਕਿਉਂਕਿ ਫਿਰ ਹੋਰ ਜਿਹੜਾ ਆ ਝਮੇਲਾ ਜਿਹੜਾ ਉਹ ਪੈ ਸਕਦਾ, ਕਿਉਂਕਿ ਆਈ ਥਿੰਕ ਕੋ 6 ਮਹੀਨੇ ਦੀ ਰਹਿਣ ਦੀ ਮਿਆਦ ਸੀਗੀ ਉਸ ਵੀਜ਼ੇ ਦੇ ਉੱਤੇ। ਤੇ ਇਸ ਤਰੀਕੇ ਨਾਲ ਰੋਕ ਕੇ ਇਦਾਂ ਲੱਗਦਾ ਵੀ ਆਈ ਡੋਨਟ ਨੋ ਵੀ ਕਿੱਦਾਂ ਹੈ, ਪਰ ਲੋਕ ਇਸ ਨੂੰ ਕਾਫੀ ਹੋਰ ਤਰੀਕੇ ਦੇ ਨਾਲ ਵੀ ਜਿਹੜਾ ਉਹ ਦੇਖਦੇ ਆ, ਵੀ ਇਦਾਂ ਲੱਗਦਾ ਵੀ ਜਿੱਦਾਂ ਤੰਗ ਪਰੇਸ਼ਾਨ ਜਾਂ ਉਹ ਕਰਨਾ। ਪਰ ਹਵਾਲੇ ਆਉਣਗੇ ਫਿਰ ਪਤਾ ਲੱਗੂਗਾ ਇਹ ਕੀ ਕਹਿੰਦੇ ਨੇ। ਹਾਂ ਜੀ, ਬਿਲਕੁਲ ਐਗਜ਼ੈਕਟ ਕੀ ਉੱਥੇ ਗੱਲ ਹੋਈ ਹੈ, ਕੀ ਬਾਤ ਹੋਈ ਹੈ, ਕੀ ਕੋਈ ਡਾਕੂਮੈਂਟ ਦੇ ਵਿੱਚ ਕੋਈ ਸਮੱਸਿਆ ਹੈ, ਕੋਈ ਕਾਨੂੰਨੀ ਅੜਚਨ ਹੈ, ਕੋਈ ਪਤਾ ਲੱਗੇ ਨਾ ਇੱਕ ਵਾਰੀ, ਕੋਈ ਮਤਲਬ ਕਿ ਆਫੀਸ਼ੀਅਲੀ ਕੋਈ ਬਿਆਨ ਆਵੇ, ਫਿਰ ਆਪਾਂ ਕਹਿ ਸਕਦੇ ਹਾਂ। ਪਰ ਉਹ ਜਿਹੜੀ ਖਬਰ ਹੈ ਕਿ ਉਹਨਾਂ ਨੂੰ ਰੋਕ ਲਿਆ ਹੈ,
ਤਾਂ ਡੈਫੀਨਿਟਲੀ ਫਿਰ ਇਹਨਾਂ ਚੀਜ਼ਾਂ ਦਾ ਅਗਾਂਹ ਅਸਰ ਤਾਂ ਪਵੇਗਾ ਨਾ, ਖੱਜਲ ਖੁਆਰੀ ਤਾਂ ਅਗਲੇ ਦੀ ਵਧੇਗੀ। ਵੱਧਦੀ ਹੈ ਜੀ, ਬਿਲਕੁਲ ਜੀ।